US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਉਹ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਹੈ। ਹੁਣ ਕੱਲਾ ਇਹ ਨਹੀਂ ਵੀ US ਸਿਰਫ ਦੀ ਰਿਪੋਰਟ ਹੈ, US ਸਟੇਟ ਡਿਪਾਰਟਮੈਂਟ ਵੀ ਆਪਣੀ ਅੱਡ ਰਿਪੋਰਟ ਰਿਲੀਜੀਅਸ ਫਰੀडम ਦੇ ਉੱਤੇ ਜਾਰੀ ਕਰਦਾ, ਜਿਹਦੇ 'ਚ ਉਹਨਾਂ ਨੇ ਅਗੇਨ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਬਾਕੀ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਉਹ ਬੜੀ ਡਿਟੇਲ 'ਚ ਦਿੱਤੀ। ਬਲਿੰਕਨ ਨੂੰ ਚਾਈਨਾ ਯਾਦ ਆਉਂਦਾ ਹੈ, ਈਰਾਨ ਯਾਦ ਆਉਂਦਾ ਹੈ, ਮਿਆਂਮਾਰ ਆਉਂਦਾ ਹੈ, ਨਿਕਾਰਾਗੁਆ ਆਉਂਦਾ, ਉਹਨਾਂ ਦੇ ਨਾਂ ਲੈਂਦਾ, ਇੰਡੀਆ ਦਾ ਨਾਂ ਨਹੀਂ ਲੈਂਦਾ। ਔਰ ਹਾਲਾਂਕਿ ਰਿਪੋਰਟ ਦੇ ਵਿੱਚ ਇੰਡੀਆ ਬਾਰੇ ਹੈਡਲਾਈਨ ਇਹ ਹੈ, US religious freedom report calls on India to condemn persistent religious violence, defend the right to believe or not to believe, not only because it is the right thing to do but also because of the extraordinary good that people of faith can do in our societies and around the world. ਇੰਡੀਆ ਜਿਹਨੂੰ ਤੁਹਾਡਾ US ਸਿਰਫ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਹਿੰਦਾ ਹੈ, ਉੱਥੇ ਜੋ ਕੁਛ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਜੋ ਕੁਛ ਤੁਹਾਡੇ ਈਸਾਈਆਂ ਨਾਲ ਵੀ ਹੋ ਰਿਹਾ ਹੈ, ਜੋ ਸਿੱਖਾਂ ਨਾਲ ਹੋ ਰਿਹਾ, ਤੁਸੀਂ ਜਿਹੜਾ ਉਹ ਲਾਈਟ ਟੈਪ ਔਨ ਦਾ ਰਿਸਟ ਦੇ ਰਹੇ ਹੋ, ਉਸੇ ਹੀ ਕਾਤਲ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਹੈ, ਜਿਹਨੂੰ 12 ਸਾਲ ਤੁਸੀਂ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ, US ਸਿਰਫ ਦੇ ਰਿਪੋਰਟ ਦੇ ਉੱਤੇ ਕਿ ਉਹਨੇ ਮੁਸਲਮਾਨਾਂ ਦਾ ਜੈਨੋਸਾਈਡ ਕੀਤਾ, 22 ਜੂਨ ਨੂੰ ਉਹਨੂੰ ਤੁਸੀਂ ਰੈੱਡ ਕਾਰਪੇਟ ਵੈਲਕਮ ਦੇ ਰਹੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਬੜਾ 2023 ਦੀ ਰਿਲੀਜੀਅਸ ਫਰੀडम ਰਿਪੋਰਟ ਜਿਹੜੀ ਹੈ ਜਾਰੀ ਕੀਤੀ ਹੈ, ਔਰ ਇਸ ਵਿੱਚ ਭਾਰਤ ਨੂੰ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਹਨਨ ਕਰਨ ਲਈ ਹਲਕਾ ਕੋਸਿਆ ਗਿਆ ਹੈ। ਸੋ ਅਮਰੀਕਾ ਦਾ ਕਿੰਨਾ ਦੋਹਰਾ ਮਾਪਦੰਡ ਹੈ ਕਿ ਉਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 22 ਜੂਨ ਵਾਲੇ ਦਿਨ ਵਾਈਟ ਹਾਊਸ ਵਿੱਚ ਸ਼ਾਹੀ ਖਾਣੇ ਦੀ ਦਾਵਤ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਇਸ ਤੇ ਵਿਚਾਰ ਚਰਚਾ ਡਾਕਟਰ ਸਾਹਿਬ ਕੋਲੋਂ ਸੁਣੀਏ, ਪਹਿਲਾਂ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਜਿਸ ਵਿੱਚ ਸਿੰਘ ਗਰਜਾ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜੀ ਜ਼ੁਬੇਰ ਜਾਕੂਬ ਜੀ ਅੱਜ ਸਾਨੂੰ ਬੜੇ ਹੀ ਫੋਕਸ ਨਾਲ ਤੇ ਬੜੇ એનર્ਜੀ ਨਾਲ ਦੇਖ ਰਹੇ ਨੇ। ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਕਿ ਡੇਰਾ ਗਾਜ਼ੀ ਖਾਨ, ਔਰ ਜਸਵੰਤ ਸੂਰਮਾ ਜੀ ਕਹਿੰਦੇ ਨੇ ਕਿ ਮਹਾਰਾਜ ਸਿੰਘ ਨੁਰੰਗਾਬਾਦ ਬਾਰੇ ਅੱਜ ਪਹਿਲੀ ਵਾਰ ਇੰਨਾ ਵਿਸਥਾਰ ਪੂਰਵਕ ਸੁਣਿਆ, ਕਿਉਂਕਿ ਇਸ ਇਤਿਹਾਸ ਤੋਂ ਦਾਸ ਤਾਂ ਬਿਲਕੁਲ ਹੀ ਅਣਜਾਣ ਸੀ। ਸੋ ਨਾਈਸ। ਔਰ ਫਿਰ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਖਾਲਿਸਤਾਨ ਸਿੱਖਸ ਫॉर ਜਸਟਿਸ, ਬਿਕਰਮਜੀਤ ਸਿੰਘ, ਭਾਈ ਗੁਰਪਤਵੰਤ ਸਿੰਘ ਪੰਨੂ, ਖਾਲਿਸਤਾਨ ਜ਼ਿੰਦਾਬਾਦ, ਔਰ ਖਾਲਿਸਤਾਨ ਹਾਲ ਖਾਲਿਸਤਾਨ ਜ਼ਿੰਦਾਬਾਦ। ਸੋ ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਬਹੁਤ ਸ਼ੁਕਰੀਆ। ਅਰਜੀਤ ਸੂਰਤੀਆ ਜੀ ਕਹਿੰਦੇ ਨੇ ਕਿ ਖਾਲਿਸਤਾਨ TV 4 ਜ਼ਿੰਦਾਬਾਦ, ਔਰ ਕੁਲਦੀਪ ਕੌਰ ਜੀ ਕਹਿੰਦੇ ਨੇ ਕਿ ਪੰਜਾਬ ਹਾਲ ਖਾਲਿਸਤਾਨ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਏ, ਬਲਜੀਤ ਵਰਾਜ ਜੀ ਕਹਿੰਦੇ ਨੇ ਕਿ ਗੁਰੂ ਘਰਾਂ ਦੀ ਟਾਈਮ ਤੈਅ। ਔਰ ਇਸੇ ਤਰ੍ਹਾਂ ਜ਼ਾਹਿਦ ਹੁਸੈਨ ਲਿਖਦੇ ਨੇ ਕਿ ਖਾਲਿਸਤਾਨ ਓਨਲੀ ਵਨ ਸੋਲਿਊਸ਼ਨ, ਸਿੱਖ ਨੇਸ਼ਨ ਵੀ ਰਿਸਪੈਕਟ ਐਂਡ ਸਪੋਰਟ ਫॉर ਖਾਲਿਸਤਾਨ, ਵੀ ਪਾਕਿਸਤਾਨੀ ਫੁਲੀ ਸਪੋਰਟਡ ਸਿੱਖ ਨੇਸ਼ਨ। ਸੋ ਨਾਈਸ। ਸੋ ਇਸੇ ਤਰ੍ਹਾਂ ਜ਼ੁਬੇਰ ਜ਼ਾਕੂਬ ਜੀ ਕਹਿੰਦੇ ਨੇ ਕਿ ਉਹਨਾਂ ਨੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਪੇਂਡੂ ਕੁੜੀਆਂ, ਉਹਨਾਂ ਨੇ ਕਿਹਾ ਸੌਰੀ ਫॉर ਰੋਂਗ ਸਪੈਲਿੰਗ ਪੇਂਡੂ ਕੁੜੀਆਂ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ, ਜਸਵੰਤ ਸਿੰਘ ਸੂਰਮਾ ਜੀ ਕਹਿੰਦੇ TV 84 ਦੇ ਸਮੁੱਚੇ ਪਰਮਜੀਤ ਸਿੰਘ ਸਮਰਾ ਵੱਲੋਂ ਪਿਆਰ ਸਤਿਕਾਰ ਸਹਿਤ ਗੱਜ ਵੱਜ ਕੇ ਬੁਲਾਏਗੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਜ਼ਾਹਿਦ ਹੁਸੈਨ ਕਹਿੰਦੇ ਨੇ ਖਾਲਿਸਤਾਨ ਪਾਕਿਸਤਾਨ ਕਸ਼ਮੀਰ ਜ਼ਿੰਦਾਬਾਦ, TV 84 ਡਾਕਟਰ ਐਂਡ ਗੁੱਡ ਜੌਬ, ਲਵ, ਰਿਸਪੈਕਟ, ਸਿੱਖ ਨੇਸ਼ਨ, ਪੰਜਾਬੀ ਪੰਜਾਬ ਜ਼ਿੰਦਾਬਾਦ। ਸੋ ਨਾਈਸ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ, ਇਹ ਇਹਨਾਂ ਦੀ ID ਬੜੀ ਲੰਮੀ ਹੈ, S1K1D1SK। ਸੋ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਨੂੰ ਦੋਨਾਂ ਨੂੰ ਕਿਹਾ। ਔਰ ਅਵਤਾਰ ਸਿੰਘ ਲਿਖਦੇ ਨੇ ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ, ਖਾਲਿਸਤਾਨ ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ, ਨੋ ਡਾਊਟ। ਔਰ ਜਗਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਜ਼ੁਬੇਰ ਜ਼ਾਕੂਬ ਜੀ ਬਹੁਤ ਸਾਰੇ ਮੈਸੇਜ ਨੇ, ਬਹੁਤ ਸ਼ੁਕਰੀਆ। ਜਤਿੰਦਰ ਸਿੰਘ ਲਿਖਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਸਾਨੂੰ ਕਾਫੀ ਮੈਸੇਜ ਆਏ ਨੇ, ਸਾਰਿਆਂ ਨੇ ਫਤਿਹ ਬੁਲਾਈ ਹੈ, ਬਹੁਤ ਸ਼ੁਕਰੀਆ। ਔਰ ਸੋਨ ਮੱਲੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ, ਵਾਹਿਗੁਰੂ ਜੀ ਸਿੱਖੋ ਪੰਜਾਬੀਓ, ਹੁਣ ਤਾਂ ਜਾਗ ਜਾਓ, ਤੁਹਾਡੇ ਸਿਰ ਤੋਂ ਪਾਣੀ ਲੰਘ ਚੁੱਕਾ ਹੈ, ਨੋ ਡਾਊਟ ਜੀ। ਡਾਕਟਰ ਸਾਹਿਬ ਸ਼ਿੰਦਾ ਗਿੱਲ ਵੀ ਫਤਿਹ ਬੁਲਾਉਂਦੇ ਨੇ। ਹਾਂਜੀ, ਅਸੀਂ ਸਾਰੇ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਤੁਸੀਂ ਜਦੋਂ ਲਾਈਵ ਕਮੈਂਟ ਕਰਦੇ ਹੋ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਭਾਈ ਜੋ ਅਸੀਂ ਯਤਨ ਕਰਦੇ ਹਾਂ 24 ਘੰਟੇ ਦੇ ਵਿੱਚ ਜੋ ਕੁਝ ਵਾਪਰਿਆ ਹੁੰਦਾ ਹੈ ਉਸ ਨੂੰ ਆਪਣੇ ਬੈਸਟ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਭਾਵੇਂ ਨੰਬਰ ਥੋੜਾ ਹੋਏ ਬਹੁਤਾ ਹੋਏ ਮੈਟਰ ਨਹੀਂ ਕਰਦਾ ਕਿ ਭਾਈ ਕਿੰਨੇ ਜਿਹੜੇ ਨੇ ਉਹ ਰੈਗੂਲਰਲੀ ਵਾਚ ਕਰਦੇ ਨੇ, ਪਰ ਅਸੀਂ ਆਪਣਾ ਫਰਜ਼ ਜਿਹੜਾ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਕਿਸੇ ਵੇਲੇ ਤਾਂ ਆਈ ਤਾਂ ਇਹ ਸਲੈਪ ਔਨ ਦਾ ਰਿਸਟ, ਫਿਰ ਹੁਣ ਕਈ ਵਾਰੀ ਕਿਹਾ ਜਾਂਦਾ ਟੈਪ ਔਨ ਦਾ ਰਿਸਟ। ਬਿਲਕੁਲ। ਹੁਣ ਹੁੰਦਾ ਇਹ ਹੈ ਕਿ ਯੂਜੂਲੀ ਜੇ ਕੋਈ ਗਲਤੀ ਕਰੇ ਗੁਨਾਹ ਕਰੇ ਤੁਸੀਂ ਉਸ ਦੇ ਮੂੰਹ ਤੇ ਖਿੱਚ ਕੇ ਚਪੇੜ ਮਾਰਦੇ ਹੋ, ਇਹ ਸਾਰਿਆਂ ਦਾ ਹੀ ਸੀ ਵਰਤਾਰਾ, ਹੁਣ ਤਾਂ ਇਹ ਫਿਜ਼ੀਕਲ ਅਬਿਊਜ਼ 'ਚ ਆ ਗਿਆ। ਲੇਕਿਨ ਜੇ ਤੁਹਾਡੇ ਅੰਦਰ ਜਿਹੜਾ ਹੈ ਉਹ ਤੁਸੀਂ ਇਨਸਾਫ ਨਹੀਂ ਕਰਨਾ ਚਾਹੁੰਦੇ ਜਾਂ ਦੂਜੇ, ਤੇ ਤੁਸੀਂ ਮੂੰਹ ਦੀ ਬਜਾਏ ਰਿਸਟ ਤੇ ਮਾਰਦੇ ਹੋ, ਕਲਾਈ ਤੇ ਮਾਰਦੇ ਹੋ, ਗੁੱਟ ਤੇ ਮਾਰਦੇ ਹੋ। ਉਹਨੂੰ ਮਤਲਬ ਹੁੰਦਾ ਵੀ ਐਵੇਂ ਜਿਹਨੂੰ ਅਸੀਂ ਗੁੰਗਲੂਆਂ ਤੋਂ ਮਿੱਟੀ ਝਾੜਨਾ ਕਹਿੰਦੇ ਹਾਂ ਕਿ ਵੀ ਰਿਸਟ ਔਨ ਦਾ ਟੈਪ, ਜਾ ਫਿਰ ਨਾ ਕਰੀ ਬਹੁਤ ਮਾੜਾ ਕੰਮ ਹੈ। ਤੇ ਜਿਹਨੂੰ ਤੁਸੀਂ ਸਜ਼ਾ ਦੇਣੀ ਆ ਉਹਦੇ ਤੁਸੀਂ ਕੰਨ ਫੜਾ ਕੇ ਉਹਨੂੰ ਮੁਰਗਾ ਬਣਾਇਆ ਹੋਇਆ ਕਿ ਵੀ ਬੈਠ ਇੱਥੇ। ਇਹ ਦੂਜਾ। ਹੁਣ ਅਸੀਂ ਦੇਖਦੇ ਹਾਂ ਵੀ ਇੱਕ ਤੋਂ ਬਾਅਦ ਅਮਰੀਕਾ ਦਾ ਜਿਹੜਾ ਵਰਤਾਰਾ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਕਿਸ ਕਿਸਮ ਦੀ ਹਿਪੋਕਰੇਸੀ ਜਾਂ ਦੰਭਪਣ ਹੈ ਕਿ ਭਾਰਤ ਇਸ ਵੇਲੇ ਇਹਨਾਂ ਦਾ ਆਪਣਾ ਕਮਿਸ਼ਨ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹਦੀ ਰਿਪੋਰਟ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਉਹ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਹੈ, ਲਗਾਤਾਰਤਾ ਨਾਲ ਚੱਲ ਰਿਹਾ। ਹੁਣ ਕੱਲਾ ਇਹ ਨਹੀਂ ਵੀ US ਸਰਫ ਦੀ ਰਿਪੋਰਟ ਹੈ, US ਸਟੇਟ ਡਿਪਾਰਟਮੈਂਟ ਵੀ ਆਪਣੀ ਅੱਡ ਰਿਪੋਰਟ ਰਿਲੀਜੀਅਸ ਫਰੀडम ਦੇ ਉੱਤੇ ਜਾਰੀ ਕਰਦਾ, ਜਿਹੜੀ ਅੱਜ ਕੀਤੀ ਹੈ ਉਹਨਾਂ ਨੇ। ਬਿਲਕੁਲ। ਜਿਹਨੇ ਕੱਲ ਕੀਤੀ ਹੋਏਗੀ, ਅੱਜ ਦੀਆਂ ਮੀਡੀਆ ਦੇ ਵਿੱਚ ਆਇਆ, ਜਿਹਦੇ 'ਚ ਉਹਨਾਂ ਨੇ ਅਗੇਨ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਬਾਕੀ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਉਹ ਬੜੀ ਡਿਟੇਲ 'ਚ ਦਿੱਤੀ ਹੈ। ਹੁਣ ਉਹਨੂੰ ਜਿਹੜਾ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਉਹਨਾਂ ਨੇ ਜਾਰੀ ਕੀਤਾ। ਹੁਣ ਇਹਦੇ ਬਾਵਜੂਦ ਕਿ ਇਹਦੇ 'ਚ ਇੰਡੀਆ ਨੂੰ ਜਿਹੜਾ ਹੈ ਉਹ ਦਿੱਤਾ ਤਾਂ ਜਿਹੜਾ ਉਹ ਲਾਈਟ ਟੈਪ ਹੀ ਆ ਔਨ ਦਾ ਰਿਸਟ, ਲੇਕਿਨ ਜਦੋਂ ਹੁਣ ਐਂਟਨੀ ਬਲਿੰਕਨ ਉਹਨੂੰ ਬਰੀਫ ਕਰ ਰਹੇ ਨੇ ਉਹ ਬਾਕੀ ਮੁਲਕਾਂ ਦੇ ਵੀ, ਕਿਉਂਕਿ ਰਿਪੋਰਟ ਜਿਹੜੀ ਰਿਲੀਜੀਅਸ ਰਿਪੋਰਟ ਹੁੰਦੀ ਹੈ ਸਟੇਟ ਡਿਪਾਰਟਮੈਂਟ ਦੀ, ਕੱਲੀ ਇੰਡੀਆ ਫੋਕਸ ਨਹੀਂ ਹੈ, ਸਾਰੇ ਮੁਲਕਾਂ ਦੀ ਹੈ। ਪਰ ਬਲਿੰਕਨ ਨੂੰ ਚਾਈਨਾ ਯਾਦ ਆਉਂਦਾ ਹੈ, ਈਰਾਨ ਯਾਦ ਆਉਂਦਾ ਹੈ, ਮਿਆਂਮਾਰ ਆਉਂਦਾ ਹੈ, ਨਿਕਾਰਾਗੁਆ ਆਉਂਦਾ, ਉਹਨਾਂ ਦੇ ਨਾਂ ਲੈਂਦਾ, ਇੰਡੀਆ ਦਾ ਨਾਂ ਨਹੀਂ ਲੈਂਦਾ। ਔਰ ਹਾਲਾਂਕਿ ਰਿਪੋਰਟ ਦੇ ਵਿੱਚ ਇੰਡੀਆ ਬਾਰੇ ਹੈਡਲਾਈਨ ਇਹ ਹੈ, US religious freedom report calls on India to condemn persistent religious violence, ਕਿ ਵੀ ਉੱਥੇ ਲਗਾਤਾਰ ਪਰਸਿਸਟੈਂਟ ਹੈ, ਲਗਾਤਾਰਤਾ ਨਾਲ ਹੋ ਰਹੀ। ਪਰ ਐਂਟਨੀ ਬਲਿੰਕਨ ਦੇ ਮੂੰਹ ਚੋਂ ਜਿਹੜਾ ਉਹ ਇੰਡੀਆ ਨਹੀਂ ਨਿਕਲਦਾ। ਫਿਰ ਉਹ ਕਹਿੰਦਾ ਵੀ ਡਿਫੈਂਡ ਦਾ ਰਾਈਟ ਟੂ ਬਿਲੀਵ ਔਰ ਨਾਟ ਟੂ ਬਿਲੀਵ, not only because it is the right thing to do but also because of the extraordinary good that people of faith can do in our societies and around the world। ਹੁਣ ਪੀਪਲ ਆਫ ਫੇਥ ਤਾਂ ਚਲੋ ਦੂਰ ਦੀ ਗੱਲ, ਮੈਂ ਕੁਦਰਤੀ ਕੱਲ ਪਰੂਜ਼ ਕਰ ਰਿਹਾ ਸੀ ਤੇ ਇੱਕ ਵੀਡੀਓ, ਹਾਲਾਂ ਉਹਨੂੰ ਮੈਂ ਕਨਫਰਮ ਕਰਨੇ ਨੇ ਉਹਦੇ ਫੈਕਟਸ, ਕਿ 10 ਕੰਟਰੀਜ਼ ਇਨ ਵਿਚ ਦੇਰ ਆਰ ਮੋਰ ਏਥੀਅਸਟ, ਏਥੀਅਸਟ ਹੁੰਦਾ ਨਾਸਤਕ, ਰੱਬ ਨੂੰ ਨਾ ਮੰਨਣ ਵਾਲੇ, ਕਿ 10 ਉਹ ਮੁਲਕ ਜਿਨ੍ਹਾਂ 'ਚ ਰੱਬ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਹੁਣ ਬਹੁਤ ਜ਼ਿਆਦਾ ਹੈ। ਔਰ ਮੇਰੇ ਲਈ ਉਹਦੇ 'ਚ ਕੁਛ ਸ਼ੌਕਿੰਗ ਵੀ ਸੀ। ਚਲੋ ਚਾਈਨਾ ਤਾਂ ਨਜ਼ਰ ਆਉਂਦਾ ਹੈ ਕਿਉਂਕਿ ਕਮਿਊਨਿਸਟ ਕੰਟਰੀਜ਼ ਔਰ ਦੂਸਰੀਆਂ ਤੀਸਰੀਆਂ ਨੇ। ਉਸ ਲਿਸਟ ਦੇ ਵਿੱਚ ਪਹਿਲਿਆਂ ਦੇ ਵਿੱਚੋਂ ਹੀ ਇਜ਼ਰਾਈਲ ਸੀ, ਕਿ ਜਿਸ ਇਜ਼ਰਾਈਲ ਦੇ 60-62% ਲੋਕ ਜਿਹੜੇ ਨੇ ਉਹ ਰੱਬ 'ਚ ਯਕੀਨ ਨਹੀਂ ਕਰਦੇ। ਹੁਣ ਮੈਨੂੰ ਹੈਰਾਨੀ ਵੀ ਹੋਈ ਕਿ ਵੀ 75 ਸਾਲ ਲਗਭਗ ਪਹਿਲਾਂ ਇੱਕ ਮੁਲਕ ਧਰਮ ਤੇ ਆਧਾਰਿਤ ਬਣਦਾ ਹੈ। ਹੁਣ ਜੇ ਉਹ ਜ਼ੁਲਮ ਕਰ ਰਹੇ ਨੇ ਫਲਸਤੀਨੀਆਂ ਤੇ ਤਾਂ ਆਪਣਾ ਜੂਇਸ਼ ਸਟੇਟ ਦੇ ਨਾਂ ਥੱਲੇ, ਜਾਂ ਬਾਹਰ ਵੀ ਹੁੰਦਾ ਜੀ ਜੂਇਸ਼ ਆਈਡੈਂਟੀਟੀ, ਜੂਜ਼ ਐਜ਼ ਏ ਰੇਸ, ਪਰ ਜੇ 62% ਉਹਦੇ 'ਚ ਪਤਾ ਨਹੀਂ ਹੈ ਕਿੰਨੀ ਠੀਕ ਹੈ ਫਿਗਰ, ਕਿ ਵੀ ਉਹ ਰੱਬ ਨੂੰ ਨਾ ਮੰਨਣ ਵਾਲੇ ਨੇ, ਤਾਂ ਇਸ ਤੋਂ ਅੰਦਾਜ਼ਾ ਲਾਓ ਫਿਰ ਤਾਂ ਇਜ਼ਰਾਈਲੀਆਂ ਦੇ ਫਲਸਤੀਨੀਆਂ ਤੇ ਜ਼ੁਲਮ ਤੇ ਜੋ ਸਟਾਲਿਨ ਨੇ ਰਸ਼ੀਆ 'ਚ ਕੀਤਾ, ਜਾਂ ਜੋ ਚਾਈਨਾ 'ਚ ਨਾਸਤਕਤਾ ਦੇ ਨਾਂ ਤੇ ਉਹਦੇ 'ਚ ਫਰਕ ਕੀ ਹੈ। ਔਰ ਉਹਨਾਂ ਦੇ ਵਿੱਚ ਜਿਸ ਤੇਜ਼ੀ ਨਾਲ ਵੱਧ ਰਹੇ ਨਾਸਤਕਾਂ ਦੀ ਗਿਣਤੀ ਹੈ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਸਾਊਥ ਕੋਰੀਆ ਵੀ ਹੈ, ਵੀਅਤਨਾਮ ਵੀ ਹੈ, ਆਸਟਰੀਆ ਵੀ ਹੈ, ਜਰਮਨ ਵੀ ਹੈ, ਫਰਾਂਸ ਵੀ ਹੈ। ਸੋ ਇੱਕ ਪਾਸਾ ਤਾਂ ਇਹ ਹੈ, ਤਾਂ ਮੈਂ ਇਹ ਸਮਝਦਾ ਵੀ ਇੱਕ ਪਾਸੇ ਤਾਂ ਚਲੋ ਕਿ ਏਸ਼ੀਆ ਦੀਆਂ ਇਹ ਕਮਿਊਨਿਸਟ ਕੰਟਰੀਜ਼ ਨੇ, ਬਟ ਇਹ ਵੈਸਟ ਦੀਆਂ ਜਿਨ੍ਹਾਂ ਨੇ ਕਦੇ ਇੱਥੋਂ ਲਿਜਾ ਕੇ ਮਿਡਲ ਈਸਟ ਦੇ ਵਿੱਚ ਜੋ ਇਹਨਾਂ ਨੇ ਜ਼ੁਲਮ ਕੀਤੇ ਸੀ ਮੁਸਲਮਾਨਾਂ ਦੇ ਉੱਤੇ, ਯਹੂਦੀਆਂ ਦੇ ਉੱਤੇ,
ਜਦੋਂ ਅਸੀਂ ਇਸਲਾਮ ਦੀਆਂ ਉਹਦੇ ਖਿਲਾਫ ਔਰ ਯਹੂਦੀਆਂ ਦੇ ਖਿਲਾਫ ਇਹਨਾਂ ਦੀਆਂ ਉਹ ਸਾਰੀਆਂ ਹੀ ਜਿਹੜਾ ਇੱਥੋਂ ਮਾਰਚ ਕਰਕੇ ਪੋਪ ਨੂੰ ਲੀਡ ਕਰਦਾ ਸੀ, ਉਹਨਾਂ ਦੀਆਂ ਪੂਰੀਆਂ ਆਰਮੀਜ਼ ਜਾ ਕੇ ਹੋਲੀ ਵਾਰ ਬਣਾਈ ਹੁੰਦੀ ਸੀ ਉਹਨਾਂ ਨੇ। ਅੱਛਾ। ਲੇਕਿਨ ਅੱਜ ਹਾਲ ਇਹ ਹੈ ਵੀ ਯੂਰਪ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਨਾਸਤਕ ਹੁੰਦਾ ਜਾ ਰਿਹਾ ਹੈ। ਦੂਸਰਾ ਜਿਹੜਾ ਹੈ ਉਹਨਾਂ ਦਾ ਹਾਲ ਇਹ ਹੈ ਕਿ ਵੀ ਉਹ, ਮੈਂ 2 ਦਿਨ ਪਹਿਲਾਂ ਹੀ ਕਹਾਣੀ ਸੀ, ਪੋਪ ਕਹਿ ਰਿਹਾ ਜਿਹੜਾ ਵੈਟੀਕਨ ਜਿਹੜਾ ਇਟਲੀ 'ਚ ਹੈੱਡਕੁਆਰਟਰ ਹੈ, ਉਹ ਕਹਿੰਦਾ ਇੱਕ ਲੇਡੀ ਆਈ ਤੇ ਉਹ ਮੈਨੂੰ ਕਹਿੰਦੀ ਹੈ ਕਿ ਜੀ ਤੁਸੀਂ ਮੇਰੀ ਬੇਬੀ ਨੂੰ ਬਲੈਸ ਕਰੋ ਜਿਵੇਂ ਕੈਥੋਲਿਕ ਕਰਦੇ ਨੇ। ਤੇ ਮੈਂ ਕਿਹਾ ਵੀ ਵੇਅਰ ਇਜ਼ ਯੋਰ ਬੇਬੀ? ਤੇ ਉਹ ਕਹਿੰਦਾ ਉਹਨੇ ਜ਼ਿਪ ਖੋਲੀ ਬੈਗ ਦੀ ਤੇ ਕੁੱਤਾ ਸੀ ਵਿੱਚ, ਵੀ ਇਹਨੂੰ ਬਲੈਸ ਕਰੋ। ਉਹਨੇ ਕਿਹਾ ਵੀ ਹਾਲ ਇਹ ਹੈ ਕਿ ਵੀ ਇਹ ਬੱਚੇ ਨਹੀਂ ਜੰਮਦੇ ਹੈ, ਇਹ ਹੁਣ ਇਹ ਇਹਨਾਂ ਦੀਆਂ ਬੇਬੀਆਂ ਹੋ ਗਈਆਂ। ਸੋ ਮਤਲਬ ਇੱਕ ਪਾਸੇ ਇਹ ਰਵੱਈਆ ਚੱਲ ਰਿਹਾ। ਹੁਣ ਜੇ ਅਮਰੀਕਾ ਵਰਗਾ ਮੁਲਕ, ਠੀਕ ਹੈ ਕਿ ਅਮਰੀਕਾ ਦੀ ਕਰੰਸੀ ਦੇ ਉੱਤੇ ਵੀ ਇਨ ਗੋਡ ਵੀ ਟਰਸਟ ਔਰ ਫਲਾਣਾ ਢਿਮਕਾ, ਔਰ ਇਹਨਾਂ ਨੇ ਪੂਰਾ US ਸਰਫ ਵੀ ਬਣਾਇਆ, ਸਟੇਟ ਡਿਪਾਰਟਮੈਂਟ ਰਿਪੋਰਟ ਵੀ ਹੈ ਕਿ ਜੀ ਕਿਸੇ ਨੂੰ ਵੀ ਉਸ ਦੇ ਧਰਮ ਨੂੰ ਆਜ਼ਾਦੀ ਨਾਲ ਮੰਨਣ ਦੇ ਉੱਤੇ ਉਹਦੇ ਰਾਹ 'ਚ ਰੁਕਾਵਟ ਨਹੀਂ ਹੋਣੀ ਚਾਹੀਦੀ। ਇਹੀ UN ਚਾਰਟਰ 'ਚ ਵੀ ਹੈ। ਪਰ ਜੇ ਇੰਡੀਆ, ਜਿਹਨੂੰ ਤੁਹਾਡਾ US ਸਰਫ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਹਿੰਦਾ ਹੈ, ਉੱਥੇ ਜੋ ਕੁਝ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਜੋ ਕੁਝ ਤੁਹਾਡੇ ਈਸਾਈਆਂ ਨਾਲ ਵੀ ਹੋ ਰਿਹਾ ਹੈ, ਜੋ ਸਿੱਖਾਂ ਨਾਲ ਹੋ ਰਿਹਾ ਹੈ, ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ, ਡਾਂਗਮਾਰ, ਮੰਗੂ ਮੱਠ, ਔਰ ਜੋ ਬੇਅਦਬੀ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਪੰਜਾਬ ਦੇ ਵਿੱਚ ਸਾਡੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਤਿਹਾਸਕ ਗੁਰਦੁਆਰਿਆਂ ਦੀਆਂ ਹੋ ਰਹੀਆਂ। ਔਰ ਤੁਹਾਨੂੰ ਇਹ ਨਹੀਂ ਕਿ ਵੀ ਤੁਸੀਂ ਜਿਹੜਾ ਉਹ ਲਾਈਟ ਟੈਪ ਔਨ ਦਾ ਰਿਸਟ ਦੇ ਰਹੇ ਹੋ, ਉਸੇ ਹੀ ਕਾਤਲ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਹੈ, ਜਿਹਨੂੰ 12 ਸਾਲ ਤੁਸੀਂ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ US ਸਰਫ ਦੇ ਰਿਪੋਰਟ ਦੇ ਉੱਤੇ ਕਿ ਉਹਨੇ ਮੁਸਲਮਾਨਾਂ ਦਾ ਜੈਨੋਸਾਈਡ ਕੀਤਾ, 22 ਜੂਨ ਨੂੰ ਉਹਨੂੰ ਤੁਸੀਂ ਰੈੱਡ ਕਾਰਪੇਟ ਵੈਲਕਮ ਦੇ ਰਹੇ ਹੋ, ਇਨਵੀਟੇਸ਼ਨ ਦੇ ਉੱਤੇ ਆ ਰਿਹਾ, ਬੜਾ ਵੱਡਾ ਡਿਨਰ 1000 ਬੰਦਾ ਉਹਦੇ 'ਚ ਹੋਏਗਾ, ਸ਼ਾਮਲ ਹੋਣ ਦਾ ਹੈ। ਸੋ ਇਹ ਜੇ ਇਸ ਕਿਸਮ ਦਾ ਹੀ ਤੁਹਾਡਾ ਧਰਮ ਹੈ, ਧਰਮ ਦਾ ਜਿੰਨਾ ਕੁ ਮੈਨੂੰ ਸਮਝ ਆਈ ਹੈ, ਜਾਂ ਕੋਈ ਵੀ ਈਮਾਨ ਵਾਲਾ ਬੰਦਾ, ਉਹ ਈਸਾਈ ਹੋਏ, ਮੁਸਲਮਾਨ ਹੋਏ, ਸਿੱਖ ਹੋਏ ਜਾਂ ਹਿੰਦੂ ਵੀ ਹੋਏ, ਉਹ ਤਾਂ ਇਹੀ ਕਹੇਗਾ ਵੀ ਸੱਚ ਬੋਲਣਾ, ਜੋ ਤੁਸੀਂ ਦੇਖਿਆ ਸੱਚ ਹੈ, ਉਸ ਦੇ ਉੱਤੇ ਖੜੋ ਜਾਓ। ਤੇ ਜੇ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਇੰਡੀਆ ਧਰਮ ਦੇ ਨਾਂ ਦੇ ਉੱਤੇ ਪਰਸੀਕਿਊਸ਼ਨ ਕਰ ਰਿਹਾ ਹੈ, ਉੱਥੇ ਨਾਜ਼ੀ ਆਈਡੀਓਲੋਜੀ ਤੇ ਬੇਸਡ ਉਹ ਸਾਰਾ ਕੰਮ ਚੱਲ ਰਿਹਾ ਹੈ, ਤੇ ਤੁਹਾਡੇ ਕਿਉਂਕਿ ਵਪਾਰਕ ਹਿੱਤ ਜੁੜੇ ਹੋਏ ਨੇ, ਹੁਣ ਸਟ੍ਰੈਟੇਜਿਕ ਜੁੜੇ ਹੋਏ ਨੇ, ਚੀਨ ਨੂੰ ਤੁਸੀਂ ਨੀਵਾਂ ਦਿਖਾਣਾ ਹੈ, ਤੁਹਾਨੂੰ ਲੱਗਦਾ ਫਿਰ ਤੁਸੀਂ ਬਲਿੰਕਨ ਜਿਹੜਾ ਉਹਦੇ ਮੂੰਹੋਂ ਇੰਡੀਆ ਨਿਕਲਦਾ ਵੀ ਨਹੀਂ ਹੈ, ਔਰ ਤੁਸੀਂ ਉਸ ਮਰਡਰਰ ਨੂੰ ਜਿਹਨੇ ਪਹਿਲਾਂ ਵੀ ਕੀਤਾ ਔਰ ਜਿਹਦੀਆਂ ਨੀਤੀਆਂ ਅੱਜ ਵੀ ਹਜ਼ਾਰਾਂ ਨੂੰ ਨਹੀਂ ਲੱਖਾਂ ਨੂੰ ਜਿਹੜਾ ਉਸ ਡਿਵਾਈਡ ਵਾਲੇ ਔਰ ਪੋਲਰਾਈਜੇਸ਼ਨ ਵੱਲ ਧੱਕ ਰਿਹਾ, ਤਾਂ ਫਿਰ ਕਿਉਂ ਜਿਹੀ ਤੁਹਾਡੀ ਡੈਮੋਕ੍ਰੇਸੀ ਹੈ। ਔਰ ਮੈਂ ਸਮਝਦਾ ਕਿ ਵੀ ਫਿਰ ਜਿਹੜੀ ਹੈ ਹਿਪੋਕਰੇਸੀ ਤਾਂ ਹੈ ਹੀ ਹੈ, ਉਹ ਤਾਂ ਨਜ਼ਰ ਹੀ ਆ ਰਹੀ ਹੈ, ਜਿੱਥੇ ਫਿਰ ਜਿਸ ਸੁਸਾਇਟੀ ਦੇ ਵਿੱਚ ਝੂਠ ਦਾ ਸਹਾਰਾ ਲਿਆ ਜਾਂਦਾ ਹੈ, ਉਹ ਸੁਸਾਇਟੀਜ਼ ਜਾਂ ਉਹ ਸਾਮਰਾਜ ਜਾਂ ਉਹ ਸਿਸਟਮ ਵੀ ਫਿਰ ਲੰਮਾ ਵਕਤ ਸਰਵਾਈਵ ਨਹੀਂ ਕਰਦੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਧਰ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।